ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਹਾਂ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਚੰਡੀਗੜ੍ਹ ਤੋਂ ਵੀਰ ਅਮਰਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ, ਮੈਂ ਭਾਰਤ ਵਿਚਲੇ ਪ੍ਰਿਸ਼ਟ ਸਿਸਟਮ ਦੀ ਗੱਲ ਕਰਨ ਲੱਗਾ ਹਾਂ। ਇਸ ਦਾ ਅਜੋਕਾ ਪ੍ਰਸੰਗ IAS ਅਫਸਰ ਦੁਰਗਾ ਸ਼ਕਤੀ ਨੂੰ ਆਪਣੀ ਪੋਸਟ ਤੋਂ ਸਸਪੈਂਡ ਕੀਤੇ ਜਾਣ ਨਾਲ ਹੈ। ਸਰਦਾਰ ਕਪੂਰ ਸਿੰਘ ਜੀ ਨੂੰ ਅਪ੍ਰੈਲ 1949 ਵਿੱਚ ਜ਼ਿਲ੍ਹਾ ਕਾਂਗੜਾ ਦੇ ਡਿਪਟੀ ਕਮਿਸ਼ਨਰ ਹੁੰਦਿਆਂ ਆਪਣੇ ਅਹੁਦੇ ਤੋਂ ਪੰਡਤ ਨਹਿਰੂ ਨੇ ਡਿਸਮਿਸ ਕਰਵਾਇਆ ਸੀ। ਉਸ ਦਾ ਕਾਰਨ ਇਹ ਸੀ ਕਿ ਉਹ ਇੱਕ ਇਮਾਨਦਾਰ ਗੁਰਸਿੱਖ ਅਫਸਰ ਸਨ ਅਤੇ ਉਹਨਾਂ ਨੇ ਆਪਣੀ ਪਿਤਰੀ ਸਟੇਟ ਪੰਜਾਬ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਉਹਨਾਂ ਨੇ ਆਪਣਾ ਕੇਸ ਸੁਪਰੀਮ ਕੋਰਟ ਤੱਕ ਲੜਿਆ, ਪਰ ਨਹਿਰੂ ਦੇ ਸਖਤ ਹੁਕਮਾਂ ਥੱਲੇ ਉਹਨਾਂ ਨੂੰ ਉੱਥੋਂ ਵੀ ਕੋਈ ਰਾਹਤ ਨਹੀਂ ਮਿਲੀ। ਹੋਰ ਤਾਂ ਹੋਰ ਉਹਨਾਂ ਨੂੰ ਪੈਨਸ਼ਨ ਆਦਿ ਦੇ ਸਰਵਿਸ ਬੈਨੀਫਿਟ ਵੀ ਨਹੀਂ ਦਿੱਤੇ ਗਏ। ਕੀ ਤੁਸੀਂ ਜਨਰਲ ਬਿਕਰਮਜੀਤ ਸਿੰਘ, ਜਨਰਲ ਸੁਬੇਗ ਸਿੰਘ ਬਾਰੇ ਜਾਣਦੇ ਹੋ, ਜਿਨ੍ਹਾਂ ਨੂੰ ਉਹਨਾਂ ਦੇ ਅਹੁਦਿਆਂ ਅਤੇ ਰੈਂਕਾਂ ਤੋਂ ਬਿਰਵਾ ਕੀਤਾ ਗਿਆ ਸੀ ਕਿਉਂਕਿ ਉਹਨਾਂ ਨੇ ਭ੍ਰਿਸ਼ਟ ਸਿਆਸਤਦਾਨਾਂ ਸਾਹਮਣੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ? ਇਹੋ ਜਿਹਾ ਹੀ ਇੱਕ ਕੇਸ ਹਰਿਆਣੇ ਦੇ IAS ਆਫਿਸਰ ਅਸ਼ੋਕ ਖੇਮਕਾ ਦਾ ਹੈ, ਜਿਹੜਾ ਕਿ ਇੱਕ ਇਮਾਨਦਾਰ ਆਫਿਸਰ ਸੀ। ਉਸ ਦੀ ਇਮਾਨਦਾਰੀ ਦਾ ਨਤੀਜਾ ਇਹ ਸੀ ਕਿ ਉਸ ਨੂੰ ਆਪਣੀ ਸਰਵਿਸ ਦੌਰਾਨ 45 ਵਾਰ ਇੱਕ ਮਹਿਕਮੇ ਤੋਂ ਦੂਸਰੇ ਮਹਿਕਮੇ ਵਿੱਚ ਟ੍ਰਾਂਸਫਰ ਕੀਤਾ ਗਿਆ ਸੀ। ਹਰ ਸਿੱਖ ਅਫਸਰ ਨੂੰ ਆਪਣੀ ਨੌਕਰੀ ਦੌਰਾਨ ਇਹੋ ਜਿਹੀ ਜ਼ਲਾਲਤ ਤੋਂ ਗੁਜ਼ਰਨਾ ਪੈਂਦਾ ਹੈ। ਇਹ ਦੇਸ਼ ਭ੍ਰਿਸ਼ਟ ਸਿਆਸਤਦਾਨਾਂ ਦਾ ਦੇਸ਼ ਹੈ। ਹਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਅਮਰਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਇਹ ਆਪ ਵੀ ਬੜੇ ਟੈਲੈਂਟਡ ਨੇ ਜੀ, ਫਿਲਮ ਮੇਕਰ ਨੇ। ਬੇਸ਼ੱਕ ਹੁਣੇ ਚੰਡੀਗੜ੍ਹ 'ਚ ਰਹਿੰਦੇ ਨੇ, ਪਰ ਇਹਨਾਂ ਨੇ ਇੱਕ ਬਹੁਤ ਅੱਛੀ ਫਿਲਮ ਡਾਕੂਮੈਂਟਰੀ ਮਹਾਰਾਜਾ ਦਲੀਪ ਸਿੰਘ ਮੋਨੂਮੈਂਟ ਆਫ ਇਨਜਸਟਿਸ ਜੀ, ਇਸ ਦੇ ਉੱਤੇ ਬਣਾਈ ਸੀ, ਜਿਹੜੀ ਹਾਊਸ ਆਫ ਕਾਮਨਸ ਦੇ ਵਿੱਚ ਵੀ ਇਹਨਾਂ ਨੇ ਇੰਗਲੈਂਡ ਦੇ ਵਿੱਚ ਡਿਸਪਲੇ ਕੀਤੀ। ਅਮਰੀਕਾ 'ਚ ਵੀ ਜਦੋਂ ਆਏ ਤੇ ਥਾਂ ਤੇ ਐਗਜ਼ੀਬਿਟ ਕੀਤੀ ਗਈ, ਔਰ ਬਹੁਤ ਅੱਛੇ ਪਰਿਵਾਰ ਨਾਲ ਇਹਨਾਂ ਦਾ ਸੰਬੰਧ ਹੈ। ਇਹਨਾਂ ਦੇ ਫਾਦਰ ਜਿਹੜੇ ਨੇ ਪ੍ਰੋਫੈਸਰ ਸ਼ੇਰ ਸਿੰਘ, ਬਹੁਤ ਵੱਡੇ ਸਿੱਖ ਸਕਾਲਰ ਸੀ ਆਪਣੇ ਪੀਰੀਅਡ ਦੇ ਜੀ। ਸੋ ਮੈਨੂੰ ਬੜੀ ਖੁਸ਼ੀ ਹੋਈ ਇਹਨਾਂ ਨੇ ਜਦੋਂ ਅਸੀਂ TV 84 ਦੀ ਸ਼ੁਰੂਆਤ ਹੋਈ ਤਾਂ ਇਹਨਾਂ ਦੀਆਂ ਲਿਖਤਾਂ, ਜਿਹੜੀ ਸਭ ਤੋਂ ਪਹਿਲੀ ਲਿਖਤ ਇਹਨਾਂ ਦੀ ਸੀ ਜਿਹਦੇ 'ਚ ਇਹਨਾਂ ਨੇ ਮੁਬਾਰਕ ਦਿੱਤੀ ਜੀ। ਔਰ ਹੁਣ ਉਹਨਾਂ ਨੇ ਜਿਹੜਾ ਬੜਾ ਇੱਕ ਖਾਸ ਨੁਕਤਾ ਜਿਹਦੇ ਬਾਰੇ ਸਿਰਫ ਭਾਰਤ ਦੀਆਂ ਅਕਲੀਤਾਂ ਜਾਂ ਘੱਟ ਗਿਣਤੀਆਂ ਹੀ ਫਿਕਰਮੰਦ ਨਹੀਂ, ਜਿਸ ਡੰਗ ਨੂੰ ਭਾਰਤ ਦੇ ਮੈਜੋਰਿਟੀ ਗਰੀਬ ਹਿੰਦੂ ਵੀ ਜਿਹੜੇ ਨੇ ਉਸ ਫੇਸ ਕਰਦੇ ਨੇ। ਔਰ ਇਹੀ ਕਾਰਨ ਸੀ ਕਿ ਅੰਨਾ ਹਜ਼ਾਰੇ ਦੀ ਜਿਹੜੀ ਭ੍ਰਿਸ਼ਟਾਚਾਰ ਜਾਂ ਕਰਪਸ਼ਨ ਦੇ ਖਿਲਾਫ ਮੂਵਮੈਂਟ ਸੀ ਜੀ, ਇੱਕ ਸਟੇਜ ਤੋਂ ਉਹਨੂੰ ਬੜੀ ਵਾਈਡ ਸਪੋਰਟ ਮਿਲੀ। ਔਰ ਜਿਵੇਂ ਉਹਨਾਂ ਨੇ ਵੀਰ ਅਮਰਜੀਤ ਸਿੰਘ ਹੋਰਾਂ ਨੇ ਬੜੇ ਵੇਰਵੇ ਦੇ ਨਾਲ ਸਰ ਕਪੂਰ ਸਿੰਘ ਤੋਂ ਗੱਲ ਸ਼ੁਰੂ ਕਰਕੇ ਕਿ ਕਿਵੇਂ 1948 ਦੇ ਵਿੱਚ ਜਦੋਂ ਕਿ ਉਹ ਡਿਪਟੀ ਕਮਿਸ਼ਨਰ ਕਾਂਗੜਾ ਸਨ ਜੀ, ਔਰ ਉਹਨਾਂ ਨੇ ਸਿੱਖਾਂ ਦੇ ਖਿਲਾਫ ਜਿਹੜਾ ਸਰਕੂਲਰ ਜਾਰੀ ਕੀਤਾ ਪੰਜਾਬ ਗਵਰਨਮੈਂਟ ਨੇ, ਉਹਦੇ ਖਿਲਾਫ ਆਵਾਜ਼ ਚੁੱਕੀ ਜੀ। ਔਰ ਇੱਕ ਇਮਾਨਦਾਰ ਆਫਿਸਰ ਸਨ ICS ਕਾਡਰ ਦੇ, ਕਿਉਂਕਿ ਹੁਣ ਉਹਨੂੰ IAS ਕਹਿੰਦੇ ਨੇ, 47 ਤੋਂ ਪਹਿਲਾਂ ICS ਸੀ ਜੀ, ਜੀ। ਔਰ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਪਹਿਲਾਂ, ਫਿਰ ਡਿਸਮਿਸ ਕੀਤਾ ਗਿਆ। ਉਹ ਸੁਪਰੀਮ ਕੋਰਟ ਤੱਕ ਗਏ ਆਪਣਾ ਕੇਸ ਲੜਨ, ਜੀ। ਪਰ ਕਿਉਂਕਿ ਨਹਿਰੂ ਨੇ ਇਹ ਮਿਥ ਲਿਆ ਸੀ ਕਿ ਇੱਕ ਇਮਾਨਦਾਰ ਸਿੱਖ ਅਫਸਰ ਨੂੰ ਜਿਹੜਾ ਨਹੀਂ ਰਹਿਣ ਦੇਣਾ ਪੰਜਾਬ ਦੇ ਵਿੱਚ, ਔਰ ਸੁਪਰੀਮ ਕੋਰਟ 'ਚ ਵੀ ਉਹਨਾਂ ਨੂੰ ਜਸਟਿਸ ਨਹੀਂ ਮਿਲਿਆ, ਕੋਈ ਸਰਵਿਸ ਬੈਨੀਫਿਟ, ਕੋਈ ਪੈਨਸ਼ਨ, ਔਰ ਉਹਨਾਂ ਨੂੰ ਜਿਹੜਾ ਉਹ ਕੱਢ ਕੇ ਬਾਹਰ ਮਾਰਿਆ ਗਿਆ। ਸੋ ਹੁਣ ਜਿਹੜੇ ਕੇਸ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ, ਇਹ ਪੰਜਾਬ ਕਾਡਰ ਦੀ ਇੱਕ ਹਿੰਦੂ ਲੇਡੀ ਹੈ, ਦੁਰਗਾ ਸ਼ਕਤੀ ਉਹਦਾ ਨਾਂ ਹੈ ਜੀ। ਤੇ ਯੂਪੀ ਦੇ ਵਿੱਚ ਪੋਸਟਡ ਸੀ, ਔਰ ਖਾਸ ਤੌਰ ਤੇ ਉਸ ਏਰੀਆ ਜਿਹੜਾ ਯੂਪੀ ਦਾ ਦਿੱਲੀ ਦੇ ਨਾਲ ਲੱਗਦਾ ਹੈ। ਸੋ ਉੱਥੇ ਜਿਹੜਾ ਲੈਂਡ ਮਾਫੀਆ, ਸੈਂਡ ਮਾਫੀਆ, ਦੂਜੇ ਮਾਫੀਏ ਨੇ, ਇਹਨਾਂ ਦੇ ਖਿਲਾਫ ਇਹ ਕਾਫੀ ਇਹਨੇ ਸਖਤ ਕਾਰਵਾਈ ਕੀਤੀ ਸੀ। ਤੇ ਇਸ ਵੇਲੇ ਜਿਹੜੀ ਯੂਪੀ ਦੇ ਵਿੱਚ ਹਕੂਮਤ ਹੈ, ਬੇਸ਼ੱਕ ਸੋਸ਼ਲਿਸਟ ਪਾਰਟੀ ਦੀ ਹੈ, ਪਰ ਪੋਲੀਟੀਸ਼ੀਅਨ ਤਾਂ ਉੱਥੇ ਸਾਰੇ ਹੀ ਇੱਕੋ ਨਸਲ ਦੇ ਨੇ, ਸਭ ਬੇਈਮਾਨਾਂ ਦੀ ਔਲਾਦ ਨੇ ਜੀ। ਸੋ ਉਹਦੇ ਥੱਲੇ ਉਹਨੇ ਐਕਸ਼ਨ ਲਿਆ ਤੇ ਬਾਅਦ ਦੇ ਵਿੱਚ ਹੁਣ ਯੂਪੀ ਗਵਰਨਮੈਂਟ ਨੂੰ ਸੂਟ ਨਹੀਂ ਸੀ ਕਰਦਾ। ਉਹਨਾਂ ਨੇ ਇੱਕ ਬਹਾਨਾ ਬਣਾ ਕੇ ਕਿ ਜੀ ਫਲਾਂ ਥਾਂ ਤੇ ਇੱਕ ਮਸਜਿਦ ਦੀ ਦੀਵਾਰ ਇਹਨੇ ਡੇਗ ਦਿੱਤੀ ਹੈ, ਥੋੜਾ ਬਹੁਤ ਉਹਨੂੰ ਰਿਲੀਜੀਅਸ ਐਂਗਲ ਦਿੱਤਾ ਔਰ ਉਹਨੂੰ ਜਿਹੜਾ ਸਸਪੈਂਡ ਕਰ ਦਿੱਤਾ। ਹੁਣ ਇਹ ਜਿਹੜਾ ਦੁਰਗਾ ਸ਼ਕਤੀ ਦਾ ਕੇਸ ਹੈ, ਇਹ IAS ਆਫਿਸਰਸ ਦੀ ਜਿਹੜੀ ਐਸੋਸੀਏਸ਼ਨ ਹੈ ਉਹਨੇ ਵੀ ਲਿਆ ਔਰ ਇਹਦੇ ਤੇ ਇਹਨਾਂ ਨੇ ਕਮੈਂਟ ਸ਼ੁਰੂ ਕੀਤਾ ਹੈ। ਸਰ ਕਪੂਰ ਸਿੰਘ ਪਹਿਲਿਆਂ ਚੋਂ ਨੇ। ਦੁਰਗਾ ਸ਼ਕਤੀ ਬੇਸ਼ੱਕ ਇੱਕ ਹਿੰਦੂ ਔਰਤ ਹੈ ਪਰ ਇਮਾਨਦਾਰ ਹੈ, ਪਰ ਉਹਨਾਂ ਨੂੰ ਸੂਟ ਨਹੀਂ ਕਰਦੇ, ਉਹਨਾਂ ਨੂੰ ਪੋਲੀਟੀਸ਼ੀਅਨਸ ਨੂੰ। ਔਰ ਇਸੇ ਦੌਰਾਨ ਉਹਨਾਂ ਨੇ ਬਿਕਰਮਜੀਤ ਸਿੰਘ ਔਰ ਦੂਸਰੇ ਜਨਰਲ ਸ਼ਾਹਬੇਗ ਸਿੰਘ ਦਾ ਵੀ ਜ਼ਿਕਰ ਕੀਤਾ ਹੈ ਕਿ ਕਿਵੇਂ ਇਹ ਇਮਾਨਦਾਰ ਫੌਜੀ ਅਫਸਰ ਜਿਨ੍ਹਾਂ ਨੇ ਬੜੇ ਇਮਾਨਦਾਰੀ ਦੇ ਨਾਲ ਆਪਣੇ ਫਰਜ਼ਾਂ ਨੂੰ ਪੂਰਿਆਂ ਕੀਤਾ, ਪਰ ਉਹਨਾਂ ਨੂੰ ਸੂਟ ਨਹੀਂ ਸੀ ਕਰਦਾ। ਉਹਨਾਂ ਨੇ
ਉਦੋਂ ਤੱਕ ਫੌਜ ਦੇ ਵਿੱਚ ਕੋਈ ਜਨਰਲ ਫੌਜ ਦਾ ਸਿੱਖ ਨਹੀਂ ਲਾਇਆ ਜਿਹੜਾ ਉਹਨਾਂ ਨੂੰ ਲੱਗਦਾ ਸੀ ਕਿ ਜਿਹੜਾ ਜ਼ਮੀਰ ਦੀ ਆਵਾਜ਼ ਨੂੰ ਸੁਣਦਾ ਹੈ, ਜੀ, ਜਿਹੜਾ ਇਮਾਨਦਾਰ ਹੈ ਜਾਂ ਜਿਹੜਾ ਗੁਰਸਿੱਖ ਹੈ। ਆ ਜਿਹੜੇ ਹੁਣ ਲੱਭ ਕੇ ਲਿਆਂਦੇ ਨੇ ਜਨਰਲ ਜੇ ਸਿੰਘ ਹੈ ਜਾਂ ਇਹ ਜਿਹੜਾ ਹੁਣ ਲਾਇਆ ਬਿਕਰਮਜੀਤ ਸਿੰਘ, ਇਹ ਸਾਰੇ ਥਰਡ ਰੇਟ ਜਮੂਰੇ ਨੇ ਜਿਹੜੇ ਉਹਨਾਂ ਨੂੰ ਪਤਾ ਹੈ ਕਿ ਵੀ ਜਿਸ ਕਿਸਮ ਦੀ ਜਿਹੜੀ ਹੈ ਬੰਸਰੀ ਵਜਾਣਗੇ ਹਾਕਮ, ਉਸ ਤਰਜ਼ ਦੇ ਉੱਤੇ ਹੀ ਇਹ ਨੱਚਣ ਲੱਗ ਜਾਣਗੇ। ਸੋ ਇਹਨਾਂ ਨੇ ਬਿਲਕੁਲ ਠੀਕ ਕਿਹਾ ਹੈ ਕਿ ਇਸ ਮੁਲਕ ਦੇ ਵਿੱਚ ਜਿਹੜਾ ਭ੍ਰਿਸ਼ਟ ਸਿਸਟਮ ਹੈ, ਭ੍ਰਿਸ਼ਟ ਨਿਜ਼ਾਮ ਹੈ ਜੀ, ਉਸ ਤੋਂ ਛੁਟਕਾਰਾ ਜਿਹੜਾ ਹੈ ਉਹ ਨਹੀਂ ਮਿਲਦਾ। ਔਰ ਮੈਂ ਕਈ ਵਾਰ ਇਹ ਨਾਰਾਜ਼ ਹੋ ਜਾਂਦੇ ਨੇ ਸਾਡੇ ਹਿੰਦੂ ਭਰਾ, ਮੈਂ ਕਈ ਵਾਰੀ ਇਹਨਾਂ ਦਾ ਇੱਕ ਲੇਖਕ ਇੰਗਲੈਂਡ ਦੇ ਵਿੱਚ ਹੋਇਆ, ਕਾਫੀ ਬਿਰਧ ਉਮਰ ਦੇ ਵਿੱਚ ਉਹਦੀ ਡੈਥ ਹੋਈ, 100 ਸਾਲ ਦਾ ਹੋ ਕੇ ਉਹ ਮਰਿਆ, ਜੀ, ਨਿਰਾਦ ਚੌਧਰੀ ਜੀ। ਸੋ ਉਹ ਕਈ ਵਾਰੀ ਉਹ ਬਹੁਤ ਇਹਨਾਂ ਦੇ ਜਿਹੜੇ ਵੀ ਐਵੇਂ ਝੂਠੇ ਜਿਹੇ ਇਹਨਾਂ ਨੇ ਗੁੱਡੇ ਬੰਨੇ ਹੁੰਦੇ ਨੇ ਉਹਨਾਂ ਨੂੰ ਐਕਸਪੋਜ਼ ਕਰਦਾ ਸੀ। ਤਾਂ ਉਹਨੇ ਇੱਕ ਥਾਂ ਤੇ ਕਿਹਾ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਕਿਉਂਕਿ ਇਹਨਾਂ ਦੇ ਜੀਨਸ ਦੇ ਵਿੱਚ ਵੜੀ ਹੋਈ ਹੈ ਕਰਪਸ਼ਨ, ਤੋਂ ਨਿਕਲ ਨਹੀਂ ਸਕਦੀ। ਜੀ, ਜੀ। ਸੋ ਅਸੀਂ ਸਮਝਦੇ ਹਾਂ ਵੀ ਹੁਣ ਤਾਂ ਹੱਥ ਹੀ ਜਿਵੇਂ ਕਹੋ ਜੀ ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਆਈਆਂ ਜੀ। ਨਹੀਂ, ਹਾਲ ਤਾਂ ਇਹਨਾਂ ਦਾ ਇਹ ਹੈ ਕਿ ਇਹਨਾਂ ਨੇ ਸੈਂਟਰ 'ਚ ਬੈਠੇ ਹੋਣ, ਜੀ, ਸਟੇਟਾਂ 'ਚ ਬੈਠੇ ਹੋਣ, ਕੋਈ ਪਾਰਟੀ ਲੇਬਲ ਹੋਏ। ਔਰ ਪੰਜਾਬ ਦੇ ਹਵਾਲੇ ਨਾਲ ਜੇ ਅਸੀਂ ਗੱਲ ਕਰੀਏ ਤੇ ਅੱਜ ਕਿਸ ਕਿਸਮ ਦਾ ਪੋਲੀਟੀਸ਼ੀਅਨ, ਲੈਂਡ ਮਾਫੀਆ, ਸਮਗਲਰ, ਜੀ, ਡਰੱਗ ਮਾਫੀਆ, ਇਹਨਾਂ ਸਾਰਿਆਂ ਦੀ ਨੈਕਸਸ ਹੈ ਕਿ ਆਮ ਬੰਦਾ ਜਿਹੜਾ ਹੈ ਉਹਨੂੰ ਪਤਾ ਨਹੀਂ ਲੱਗਦਾ ਵੀ ਉਹ ਕਿੱਥੇ ਜਾਏ। ਅਦਾਲਤਾਂ 'ਚ ਜਾਓ, ਅਦਾਲਤਾਂ ਦੇ ਜੱਜ ਕਰਪਟ, ਜੀ ਸੁਪਰੀਮ ਕੋਰਟ ਤੱਕ, ਇੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਇਲਜ਼ਾਮ ਲਾਇਆ ਸੀ ਕੁਝ ਸਮਾਂ ਪਹਿਲਾਂ, ਸ਼ਾਇਦ ਸ਼ਸ਼ੀ ਭੂਸ਼ਣ ਜਾਂ ਸ਼ਾਂਤੀ ਭੂਸ਼ਣ ਉਹਦਾ ਨਾਂ ਹੈ, ਉਹਨੇ ਕਿਹਾ ਜੀ ਅੱਧਿਓਂ ਜ਼ਿਆਦਾ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹੇ ਨੇ ਉਹ ਕਰਪਟ ਨੇ। ਹਾਲਾਂ ਉਹਦੇ ਖਿਲਾਫ ਉਹਨੂੰ ਘੜੀਸਿਆ ਹੋਇਆ ਹੈ ਸੁਪਰੀਮ ਕੋਰਟ 'ਚ ਕਿ ਜੀ ਸਬੂਤ ਦੇ, ਉਹ ਕਹਿੰਦਾ ਜੀ ਠੀਕ ਹੈ, ਪਰ ਉਹ ਕੇਸ ਹੀ ਠੱਪ ਕਰ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਬੰਦਾ ਜਿਹੜਾ ਉਹ ਗੱਲ ਕਹਿ ਰਿਹਾ ਉਹ ਗਲਤ ਨਹੀਂ ਜੀ। ਸੋ ਇਸ ਕਰਪਟ ਸਿਸਟਮ 'ਚੋਂ ਅਸੀਂ ਸਮਝੀਏ ਕਿ ਆਮ ਲੋਕਾਂ ਦਾ ਭਲਾ ਹੋਏ, ਭਲਾ ਕੀ ਹੋਣਾ ਜੀ। ਜਦੋਂ ਅੰਗਰੇਜ਼ ਗਏ 33 ਕਰੋੜ ਆਬਾਦੀ ਸੀ, ਹੁਣ 1 ਬਿਲੀਅਨ 200 ਮਿਲੀਅਨ ਹੈ। ਇਹ ਹਿਊਮਨ ਲਾਈਫ ਜਿਹੜੀ ਹੈ ਉਹ ਕੁੱਤਿਆਂ ਤੋਂ ਬਦਤਰ ਉੱਥੇ ਕੰਸੀਡਰ ਹੁੰਦੀ ਹੈ, ਕੋਈ ਹਿਊਮਨ ਲਾਈਫ ਦੀ ਤਾਂ ਡਿਗਨਿਟੀ ਹੈ ਨਹੀਂ ਜੀ। ਤੇ ਲੋਕਾਂ ਨੂੰ ਐਸਾ ਫੀਡ ਕੀਤਾ ਹੋਇਆ ਜੇ ਹੋ ਗਿਆ ਤੇ ਜੀ ਇਹ ਸਮਝੋ ਵੀ ਇਹ ਰੱਬ ਦਾ ਭਾਣਾ ਹੈ। ਮਤਲਬ ਲੋਕ ਵੀ ਉਹਨੂੰ ਐਕਸੈਪਟ ਕਰਦੇ ਨੇ। ਔਰ ਜਦੋਂ ਕੋਈ ਕਿਸੇ ਨੂੰ ਐਕਸੈਪਟ ਕਰਨ ਲੱਗ ਜਾਏ, ਸਲੇਵਰੀ ਹੋਏ, ਉਹ ਇਹ ਜ਼ਹਾਲਤ ਹੋਏ, ਫਿਰ ਉਹਨਾਂ ਸੁਸਾਇਟੀ 'ਚ ਤਬਦੀਲੀ ਨਹੀਂ ਹੁੰਦੀ ਸੌਖਿਆ। ਪਰ ਫਿਰ ਵੀ ਜਿਹੜੀ ਹੁਣ ਚੇਂਜ ਹੈ, ਜੇ ਕਸ਼ਮੀਰੀ ਖਲੋਤਾ ਹੈ ਆਪਣੇ ਹੱਕਾਂ ਲਈ ਖਲੋਤਾ ਹੈ, ਥੋੜੇ ਜ਼ੁਲਮ ਕਰ ਰਹੇ ਨੇ, 7 ਲੱਖ ਫੌਜ ਬਿਠਾਈ ਹੋਈ ਹੈ ਜੀ, ਖੜੇ ਨੇ ਕਸ਼ਮੀਰੀ ਜੀ, ਜੀ। ਇਹ ਸਿੱਖ ਖਲੋਤੇ, ਬੇਸ਼ੱਕ ਅੱਜ ਸਾਡੀ ਉੱਥੇ ਹਥਿਆਰਬੰਦ ਸਟਰਗਲ ਨਹੀਂ ਹੈ, ਪਰ ਕਿਸੇ ਨਾ ਕਿਸੇ ਬਹਾਨੇ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਕੇਸ ਹੋਏ, ਭਾਈ ਜਗਤਾਰ ਸਿੰਘ ਹਵਾਰਾ ਦਾ ਹੋਏ, ਪ੍ਰੋਫੈਸਰ ਭੁੱਲਰ ਦਾ ਹੋਏ, ਸਾਰੀ ਕੌਮ ਫਿਰ ਇਕੱਠੀ ਹੋ ਜਾਂਦੀ ਜੀ। ਜੇ 10 ਸਟੇਟਾਂ ਦੇ ਵਿੱਚ ਨਕਸਲਾਈਟਸ ਨੇ ਜਿਹੜਾ ਹਿੰਦੁਸਤਾਨ ਦੇ ਕੁੱਲ ਰਕਬੇ ਚੋਂ 1/3 ਜ਼ਿਲ੍ਹਿਆਂ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ, ਟੈਕਸ ਲੋਕ ਉਹਨਾਂ ਨੂੰ ਦਿੰਦੇ ਨੇ ਜੀ। ਤੇ ਜ਼ਾਹਰ ਹੈ ਵੀ ਇਹ ਸਿਸਟਮ ਜਿਹੜਾ ਹੈ ਜੇ ਕਰਪਟ, ਦੇਖੋ ਜਿਹੜਾ ਇਮਾਨਦਾਰ ਬੰਦਾ ਹੁੰਦਾ ਹੈ ਜੀ, ਉਹਨੂੰ ਤੋੜਨਾ ਔਖਾ ਹੁੰਦਾ ਜਾਂ ਇਮਾਨਦਾਰ ਸਿਸਟਮ ਨੂੰ ਤੋੜਨਾ ਔਖਾ ਹੁੰਦਾ ਜੀ। ਕਰਪਟ ਸਿਸਟਮ, ਕਰਪਟ ਮੁਲਕ ਜਿਹੜੇ ਨੇ ਉਹ ਆਪਣੇ ਭਾਰ ਨਾਲ ਹੀ ਡਿੱਗਣ ਲੱਗ ਪੈਂਦੇ ਨੇ। ਔਰ ਅੱਜ ਜਿਹੜਾ ਹਿੰਦੁਸਤਾਨ ਦਾ ਹਾਲ ਹੈ, ਨੋ ਮੈਟਰ ਬਾਹਰ ਇਹ ਕਿੰਨਾ ਗੁੱਡਾ ਬੰਨਣ, ਅਮਰੀਕਨਾਂ ਨੂੰ ਖੁਸ਼ ਕਰਨਗੇ, ਕਿਸੇ ਹੋਰ ਨੂੰ ਕਰਨਗੇ, ਲਾਰਜੈਸਟ ਡੈਮੋਕ੍ਰੇਸੀ ਔਰ ਗਰੋਥ ਰੇਟ ਫਲਾਣਾ, ਤੇ 2025 ਤੱਕ ਅਸੀਂ ਜਿਹੜਾ ਉਹ ਚੀਨ ਨੂੰ ਪਿੱਛੇ ਛੱਡ ਜਾਵਾਂਗੇ, 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਜਾਵਾਂਗੇ। ਆ ਹੁਣ ਡਾਲਰ ਦੇ ਬਰਾਬਰ ਜਿਹੜਾ ਉਹ 60 ਰੁਪਈਏ ਤੇ ਰੁਪਈਆ ਆਇਆ ਹੋਇਆ, ਜੀ, ਜੀ। ਡਾਇਰੈਕਟ ਇਨਵੈਸਟਮੈਂਟ ਖਤਮ ਹੋ ਰਹੀ ਹੈ। ਔਰ ਗਰੋਥ ਰੇਟ ਜਿਹੜਾ ਕਦੇ 9-9.5% ਕਲੇਮ ਕਰ ਉਸ ਨੂੰ ਆਪ ਮੰਨਣ ਲੱਗ ਗਿਆ ਕਿ 5-5.5%। ਜੀ। ਸੋ ਇਸ ਕਿਸਮ ਦੇ ਸਿਸਟਮ 'ਚ ਜਿਹੜਾ ਕਰਪਟ ਸਿਸਟਮ ਹੈ ਜੀ। ਉਹਦੇ 'ਚੋਂ ਲੋਕਾਂ ਦਾ ਭਲਾ ਕਦੇ ਨਹੀਂ ਹੋ ਸਕਦਾ। ਔਰ ਬੈਸਟ ਇਹ ਹੁੰਦਾ ਹੈ ਵੀ ਇਸ ਗਾਰਬੇਜ ਨੂੰ ਜਿਹੜਾ ਉਹ ਗਾਰਬੇਜ ਕੈਨ ਦੇ ਵਿੱਚ ਹੀ ਸੁੱਟ ਦਿਓ, ਉਹਨੂੰ ਡੰਪ ਕਰ ਦਿਓ, ਕ੍ਰੀਏਟ ਅ ਨਿਊ ਸਿਸਟਮ। ਤੇ ਨਿਊ ਸਿਸਟਮ ਇੰਨਾ ਵੱਡਾ ਜਿਹੜਾ ਆਰਟੀਫੀਸ਼ੀਅਲ ਜਿਹਾ ਮੁਲਕ ਬਣਾਇਆ ਹੈ ਅੰਗਰੇਜ਼, ਇਹਨਾਂ ਨੂੰ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਦੇ ਗਏ ਨੇ, ਇਵੇਂ ਚੱਲਣਾ ਨਹੀਂ ਹੈਗਾ ਜੀ। ਇਹ ਟੁੱਟੇਗਾ, ਇਹਨੂੰ ਤੋੜਨਾ ਹੋਏਗਾ 8-10 ਹਿੱਸਿਆਂ 'ਚ, ਲੋਕਾਂ ਦੀ ਆਪਣੀ ਸੋਵਰਨਿਟੀ ਹੋਏ, ਫਿਰ ਤੁਸੀਂ ਯੂਰਪੀਅਨ ਯੂਨੀਅਨ ਸਟਾਈਲ ਜਿਹੜਾ ਐਗਰੀਮੈਂਟ ਕਰ ਲਓ, ਸਮਝੌਤੇ ਕਰ ਲਓ, ਫ੍ਰੀ ਟ੍ਰੇਡ ਕਰ ਲਓ। ਪਰ ਇਹ ਜਿਹੜਾ ਸੈਂਟਰਲਾਈਜ਼ਡ ਹੈਜੇਮੋਨਿਕ ਰੂਲ ਹੈ ਸੋਵੀਅਤ ਸਟਾਈਲ ਦਾ, ਦਿਸ ਹੈਜ਼ ਟੂ ਗੋ, ਦਿਸ ਮਸਟ ਗੋ। ਜੀ, ਜੀ। ਸਾਡਾ ਅਗਲਾ ਮੈਸੇਜ ਵੀਰ ਨਰੀਤੋ ਕਾਰਡ ਕਲੈਕਟਰ ਜੀ ਦਾ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਤੁਹਾਡੇ ਤੇ ਸਾਨੂੰ ਬਹੁਤ ਫਖਰ ਹੈ। ਖਾਲਿਸਤਾਨ ਬਹੁਤਾ ਦੂਰ ਨਹੀਂ। ਮੈਂ ਤੁਹਾਨੂੰ ਲਗਾਤਾਰਤਾ ਨਾਲ ਸੁਣਦਾ ਹਾਂ। ਇੱਕ ਸਮਾਂ ਸੀ ਜਦੋਂ ਕਿ ਮੇਰੀ ਸੋਚ ਖਾਲਿਸਤਾਨ ਵਿਰੋਧੀ ਸੀ, ਪਰ ਤੁਹਾਡੀਆਂ ਦਲੀਲਾਂ ਨੇ ਮੇਰੇ ਵਿਚਾਰਾਂ ਨੂੰ
ਬਿਲਕੁਲ ਬਦਲ ਕੇ ਰੱਖ ਦਿੱਤਾ ਹੈ। ਰੱਬ ਤੁਹਾਡੇ ਤੇ ਬਹੁਤ ਸਾਰੀਆਂ ਬਖਸ਼ਿਸ਼ਾਂ ਕਰੇ। ਟੀਵੀ 84 ਜਿੰਦਾਬਾਦ। ਅਸੀਂ ਖਾਲਿਸਤਾਨ ਨੂੰ ਬਹੁਤ ਪਿਆਰ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ। ਦੇਖੋ, ਇਹ ਨਰੀਤੋ ਕਾਰਡ ਕਲੈਕਟਰ ਸ਼ਾਇਦ ਉਹਨਾਂ ਨੇ ਆਪਣੀ ਈਮੇਲ ਆਈਡੀ ਰੱਖੀ ਹੈ ਜੀ। ਕਈ ਵੀਰ ਭੈਣਾਂ ਇਹ ਸਮਝਦੇ ਨੇ ਕਿ ਵੀ ਈਵਨ ਇੱਥੇ ਵੀ ਉਹਨਾਂ ਨੂੰ ਕੋਈ ਨਾ ਕੋਈ ਮੋਨੀਟਰ ਕਰਦਾ ਹੈ, ਸੋ ਇੱਕ ਡਿਫਰੈਂਟ ਆਈਡੀ ਥੱਲੇ ਆਪਰੇਟ ਕਰ, ਉਹਦੇ 'ਚ ਕੋਈ ਨੁਕਸਾਨ ਨਹੀਂ ਹੈ ਜੀ ਜੀ ਐਜ਼ ਲੌਂਗ ਐਜ਼ ਮੈਸੇਜ ਕਨਵੇ ਹੁੰਦਾ ਹੈ। ਜੀ ਸੋ ਇਹਨਾਂ ਦਾ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੂੰ ਸਾਡਾ ਪ੍ਰੋਗਰਾਮ ਟੀਵੀ 84 ਰਾਹੀਂ ਜਿਹੜਾ ਉਹਨਾਂ ਨੇ ਦੇਖਿਆ, ਚੰਗਾ ਲੱਗਾ, ਜੀ ਇਹਨਾਂ ਦੇ ਵਿਚਾਰਾਂ 'ਚ ਤਬਦੀਲੀ ਆਈ। ਅੱਜ ਇਹ ਖਾਲਿਸਤਾਨ ਦੇ ਹਮਾਇਤੀ ਨੇ, ਜੀ ਖਾਲਿਸਤਾਨ ਨੂੰ ਪਿਆਰ ਕਰਦੇ ਨੇ। ਜੀ। ਇਹ ਸਾਰੀਆਂ ਗੱਲਾਂ ਸਾਡੇ ਲਈ ਬੜੀਆਂ ਉਤਸ਼ਾਹ ਵਾਲੀਆਂ ਨੇ, ਹੌਸਲੇ ਵਾਲੀਆਂ ਨੇ। ਔਰ ਬਹੁਤ ਬਹੁਤ ਧੰਨਵਾਦ ਵੀਰ ਨਰੀਤੋ ਜੀ। ਔਰ ਅਸੀਂ ਇਹ ਵੀ ਐਕਸਪੈਕਟ ਕਰਦੇ ਹਾਂ ਕਿ ਤੁਸੀਂ ਸਾਨੂੰ ਸੁਜੈਸ਼ਨਸ ਵੀ ਦਿਓ, ਸੁਝਾਅ ਵੀ ਲਿਖੋ ਕਿ ਅਸੀਂ ਕਿਵੇਂ ਇਸ ਪ੍ਰੋਗਰਾਮ ਨੂੰ ਹੋਰ ਬੈਟਰ ਕਰ ਸਕਦੇ ਹਾਂ, ਕਿਵੇਂ ਜਿਹੜੇ ਲੋਕ ਸਾਡੇ ਨਾਲ ਨਹੀਂ ਸਹਿਮਤ, ਐਗਰੀ ਨਹੀਂ ਕਰਦੇ, ਉਹਨਾਂ ਤੱਕ ਪਹੁੰਚ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਵੀਰ ਨਰੀਤੋ ਜੀ ਦਾ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਸਰੀ BC ਕੈਨੇਡਾ ਤੋਂ ਵੀਰ ਕਰਮਜੀਤ ਸਿੰਘ ਚੀਮਾ ਜੀ ਦੀ ਹੈ। ਇਹ ਲਿਖਦੇ ਹਨ, ਕੱਲ ਮੈਂ ਡਰਾਈਵ ਕਰਦਿਆਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ ਜਦੋਂ ਕਿ ਮੈਂ ਕੰਮ ਤੋਂ ਪਰਤ ਰਿਹਾ ਸੀ। ਜਦੋਂ ਅਖੀਰਲੇ 10 ਮਿੰਟਾਂ ਵਿੱਚ ਤੁਸੀਂ ਅਚਾਨਕ ਆਪਣੀ ਮਾਤਾ ਜੀ ਦੇ ਚੜ੍ਹਾਈ ਕਰ ਜਾਣ ਬਾਰੇ ਦੱਸਿਆ ਤਾਂ ਮੈਨੂੰ ਇੱਕ ਜ਼ਬਰਦਸਤ ਧੱਕਾ ਲੱਗਾ। ਮੈਂ ਉਸ ਮਹਾਨ ਮਾਤਾ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਜਿਸ ਨੇ ਤੁਹਾਨੂੰ ਇੱਕ ਮਹਾਨ ਸ਼ਖਸੀਅਤ ਬਣਾਇਆ। ਡਾਕਟਰ ਸਾਹਿਬ, ਤੁਸੀਂ ਯਕੀਨ ਨਹੀਂ ਕਰਨਾ, ਜਦੋਂ ਤੁਸੀਂ ਕੀਰਤਨ ਸੋਹਿਲੇ ਦਾ ਸ਼ਬਦ ਪੜ੍ਹ ਰਹੇ ਸੀ ਤਾਂ ਡਰਾਈਵ ਕਰਦਿਆਂ ਮੈਂ ਜ਼ਾਰੋ-ਜ਼ਾਰ ਰੋ ਰਿਹਾ ਸੀ। ਮੈਂ ਤੁਹਾਨੂੰ ਪ੍ਰਣਾਮ ਕਰਦਾ ਹਾਂ ਕਿ ਤੁਸੀਂ ਕੱਲ ਸਾਰਾ ਪ੍ਰੋਗਰਾਮ ਬੜੀ ਚੜ੍ਹਦੀ ਕਲਾ ਵਿੱਚ ਕੀਤਾ। ਅਖੀਰਲੇ 10 ਮਿੰਟਾਂ ਤੱਕ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਤੁਸੀਂ ਕਿੰਨੀ ਵੱਡੀ ਪੀੜ ਆਪਣੇ ਦਿਲ ਵਿੱਚ ਲੁਕਾਈ ਬੈਠੇ ਹੋ, ਪਰ ਬੜੇ ਸਹਿਜ ਨਾਲ ਪ੍ਰੋਗਰਾਮ ਕਰ ਰਹੇ ਹੋ। ਰੱਬ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਵੀਰ ਕਰਮਜੀਤ ਸਿੰਘ ਚੀਮਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੇ ਹੌਸਲੇ ਭਰੇ ਸ਼ਬਦ ਕਹੇ ਨੇ ਜੀ। ਔਰ ਜਿਵੇਂ ਮੈਂ ਅੱਗੇ ਵੀ ਇਹ ਕਹਿੰਦਾ ਹਾਂ ਵੀ ਗੁਰਸਿੱਖਾਂ ਕੇ ਮਨ ਭਾਉਂਦੀ, ਗੁਰ ਸਤਿਗੁਰ ਕੀ ਵਡਿਆਈ, ਵਡਿਆਈ ਸਤਿਗੁਰੂ ਦੀ ਹੈ ਜੀ। ਜੇ ਗੁਰੂ ਬਖਸ਼ਣਹਾਰ ਗੁਰੂ ਜਿਹੜੇ ਨੇ ਉਹ ਬਖਸ਼ਿਸ਼ ਕਰਨ ਤੇ ਫਿਰ ਸਹਿਜ, ਸਬਰ, ਸੰਤੋਖ, ਇਹ ਸਾਰੇ ਜਿਹੜੇ ਟ੍ਰੇਟ ਨੇ, ਗੁਣ ਨੇ, ਇਹ ਰੱਬ ਬਖਸ਼ਦਾ ਹੈ ਜੀ। ਸੋ ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ ਵੀ ਇੱਕ ਵਾਰ ਤਾਂ ਮੈਨੂੰ ਵੀ ਲੱਗਾ ਜਦੋਂ 4 ਵਜੇ ਮੈਨੂੰ ਇਹ ਖਬਰ ਮਿਲੀ ਜੀ ਕਿ ਅੱਜ ਦਾ ਸ਼ੋਅ ਕੈਂਸਲ ਕੀਤਾ ਜਾਏ, ਫਿਰ ਮੈਨੂੰ ਲੱਗਾ ਵੀ ਨਹੀਂ, ਜੇ ਮੇਰੇ ਮਾਤਾ ਜੀ ਅਰਾਊਂਡ ਹੁੰਦੇ ਤਾਂ ਉਹਨਾਂ ਨੇ ਕਹਿਣਾ ਸੀ ਉੱਠ ਭਾਈ ਜਾ, ਇਹ ਕੌਮ ਦਾ ਕੰਮ ਹੈ, ਬਹਿਣਾ ਨਹੀਂ ਹੈ ਜੀ। ਤੇ ਅਸੀਂ ਆਪਣਾ ਫਰਜ਼ ਕੀਤਾ ਹੈ ਪੂਰਾ, ਜੋ ਸਾਡਾ ਫਰਜ਼ ਸੀ। ਸੋ ਅਸੀਂ ਸਮਝਦੇ ਹਾਂ ਵੀ ਜਿਸ ਕਦਰ ਸਾਨੂੰ ਸਾਡੇ ਦਰਸ਼ਕਾਂ ਨੇ ਹੌਸਲਾ ਦਿੱਤਾ ਹੈ, ਸਾਡੇ ਨਾਲ ਰਾਬਤਾ ਕੀਤਾ ਇਮੀਡੀਏਟਲੀ, ਕੱਲ ਰਾਤ ਵੀ, ਅੱਜ ਸਵੇਰ ਤੋਂ ਵੀ ਫੋਨ ਵੀ ਵੱਜ ਰਿਹਾ, ਈਮੇਲਸ ਵੀ ਆ ਰਹੀਆਂ ਨੇ ਜੀ। ਸੋ ਉਹਦੇ ਤੋਂ ਸਾਨੂੰ ਲੱਗਦਾ ਹੈ ਵੀ ਅਸੀਂ ਠੀਕ ਰਸਤੇ ਤੇ ਹਾਂ ਔਰ ਇੱਕ ਸਾਡਾ ਵੱਡਾ ਪਰਿਵਾਰ ਸਾਡੇ ਨਾਲ ਜੁੜਿਆ ਜੀ। ਸੋ ਵੀਰ ਕਰਮਜੀਤ ਸਿੰਘ ਜੀ ਚੀਮਾ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਗ੍ਰੀਸ ਤੋਂ ਵੀਰ ਹਰਜਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਮੈਂ ਤੁਹਾਡਾ ਪ੍ਰੋਗਰਾਮ YouTube ਤੇ ਦੇਖਦਾ ਹਾਂ। ਤੁਹਾਡੇ ਤੋਂ ਜੋ ਜਾਣਕਾਰੀ ਮਿਲਦੀ ਹੈ ਲਾਜਵਾਬ ਹੈ। ਇੱਕ ਮੇਰੀ ਬੇਨਤੀ ਹੈ, ਫੇਸਬੁੱਕ ਜਾਂ YouTube ਆਦਿ ਜੋ ਸਾਡੇ ਹੀ ਲੋਕ ਦਸਮ ਗ੍ਰੰਥ ਬਾਰੇ ਕੁਝ ਨਾ ਕੁਝ ਲਿਖਦੇ ਬੋਲਦੇ ਰਹਿੰਦੇ ਹਨ, ਕੀ ਇਸ ਦਾ ਕੋਈ ਹੱਲ ਨਹੀਂ? ਕੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਪੰਥ ਦਰਦੀ ਵਿਦਵਾਨਾਂ ਨੂੰ ਬਿਠਾ ਕੇ ਇਸ ਤੇ ਵਿਚਾਰ ਕੀਤੀ ਜਾਵੇ? ਕੀ ਸਾਡੇ ਪੰਥਕ ਲੀਡਰਾਂ ਨੂੰ ਇਸ ਬਾਰੇ ਕੋਈ ਨੌਲੇਜ ਨਹੀਂ? ਤੁਹਾਡੇ ਇਸ ਬਾਰੇ ਕੀ ਵਿਚਾਰ ਹਨ? ਡਾਕਟਰ ਸਾਹਿਬ ਤੇ ਭੈਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਵੀਰ ਹਰਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਗ੍ਰੀਸ ਤੋਂ ਲਿਖਿਆ ਔਰ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਵੀ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕਿ 4 ਚੁਫੇਰਿਓਂ ਸਾਨੂੰ ਵੀਰ ਸਾਡੇ ਲਿਖਦੇ ਨੇ ਜੀ ਕਿ ਆਵਾਜ਼ ਦੂਰ ਦੂਰ ਤੱਕ ਪਹੁੰਚ ਰਹੀ ਹੈ ਜੀ। ਉਹਨਾਂ ਨੇ ਦਸਮ ਗ੍ਰੰਥ ਬਾਰੇ ਇਹ ਕਿਹਾ ਹੈ ਵੀ ਜਿਸ ਕਿਸਮ ਦੀ ਡਿਸਕਸ਼ਨ, ਡਿਬੇਟ ਜਾਂ ਕਈ ਵਾਰ ਨਫ਼ਰਤ ਜੀ ਫੇਸਬੁੱਕ ਹੋਏ, ਈਮੇਲਸ ਹੋਣ ਔਰ ਕਈ ਵਾਰ ਈਵਨ ਜਦੋਂ ਕਿਤੇ ਸੈਮੀਨਾਰ ਜਾਂ ਕੋਈ ਇਸ ਕਿਸਮ ਦੇ ਨਾਂ ਥੱਲੇ ਉਸ ਸਾਰੀ ਗੱਲ ਨੂੰ ਅੱਗੇ ਤੋਰਿਆ ਜਾਂਦਾ ਹੈ ਜੀ ਤੇ ਹੋਰ ਵੀ ਬਦਮਗਜ਼ੀ ਪੈਦਾ ਹੁੰਦੀ ਹੈ ਜੀ। ਦੇਖੋ, ਇਸ ਕਿਸਮ ਦੇ ਜਿਹੜੇ ਥਿਓਲੋਜੀਕਲ ਇਸ਼ੂ ਨੇ ਧਰਮ ਨਾਲ ਰਿਲੇਟਡ ਜੀ, ਉਹਨਾਂ ਬਾਰੇ ਸਾਡੀ ਸਪਸ਼ਟ ਲਾਈਨ ਹੈ, ਬੜੀ ਕਲੀਅਰ ਲਾਈਨ ਹੈ ਜੀ ਕਿ ਜਦੋਂ ਕੌਮਾਂ ਜੰਗ ਦੀ ਸਥਿਤੀ 'ਚ ਹੁੰਦੀਆਂ, ਉਹ ਆਪਣੀ ਸਰਵਾਈਵਲ ਲਈ ਲੜ ਰਹੀਆਂ ਹੁੰਦੀਆਂ ਜੀ, ਉਦੋਂ ਤੁਹਾਨੂੰ ਨਹੀਂ ਪਤਾ ਕਿ ਜਿਸ ਨਾਲ ਤੁਸੀਂ ਡਿਬੇਟ ਕਰ ਰਹੇ ਹੋ ਦੂਸਰੇ ਪਾਸੇ ਕੋਈ ਲਿਖ ਰਿਹਾ ਹੈ, ਕੋਈ ਉਹ ਕੌਣ ਹੈ
ਜੀ ਜੀ ਕਿੱਥੋਂ ਆਇਆ ਹੈ ਉਹ ਐਮਬੈਸੀ ਹੈ, ਕੌਂਸੂਲੇਟ ਹੈ, ਉਹਨਾਂ ਦੀਆਂ ਏਜੰਸੀਆਂ ਨੇ, ਉਹਨਾਂ ਦੇ ਖਰੀਦੇ ਬੰਦੇ ਨੇ। ਜੀ ਇਸ ਲਈ ਕੋਈ ਵੀ ਜਿਹੜੀ ਥਿਓਲੋਜੀਕਲ ਰਿਲੀਜੀਅਸ ਡਿਬੇਟ ਹੈ ਉਹ ਨਿਰਪੱਖ ਜਾਂ ਬਿਲਕੁਲ ਕਿਸੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕਦੀ। ਜੀ ਔਰ ਅਸੀਂ ਸਮਝਦੇ ਹਾਂ ਵੀ ਇਹ ਜਿਹੜੇ ਇਸ਼ੂ ਨੇ ਇਹ ਇੰਤਜ਼ਾਰ ਕਰ ਸਕਦੇ ਨੇ, ਵੇਟ ਕਰ ਸਕਦੇ ਨੇ। ਪਹਿਲਾ ਫੋਕਸ ਸਾਡਾ ਇਹੀ ਰਹਿਣਾ ਚਾਹੀਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਜੀ ਸ਼ਤਰੂ ਤੇ ਸਭ ਹੋਵੇ ਮੀਤਾ, ਭਾਈ ਗੁਰਦਾਸ ਜੀ। ਜੀ ਕਿ ਉਹ ਕੀ ਐਫਰਟ ਕੀਤਾ ਜਾਏ ਕਿ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੋਏ। ਪੋਲੀਟੀਕਲ ਪਾਵਰ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਆਪਣੀ ਕਿਸਮਤ ਆਪ ਘੜਨ ਦਾ ਹੱਕ ਰੱਖਦੇ ਹੋ, ਜਿਹਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦੇ ਨੇ। ਜੀ ਤੇ ਜਦੋਂ ਤੁਹਾਡੇ ਕੋਲ ਆਪਣੀ ਪੋਲੀਟੀਕਲ ਪਾਵਰ ਹੋਏਗੀ, ਤੁਹਾਡਾ ਆਪਣਾ ਮੁਲਕ ਖਾਲਿਸਤਾਨ ਹੋਏਗਾ, ਤੁਹਾਡੇ ਵਿਦਵਾਨ, ਤੁਹਾਡੇ ਸਕਾਲਰ, ਤੁਹਾਡੇ ਹੋਲੀ ਮੈਨ, ਤੁਹਾਡੇ ਹੋਰ ਵੀ ਕੋਈ ਜੇ ਨਵੇਂ ਸਬੂਤ ਨਿਕਲ ਆਉਣ, ਕੱਲ੍ਹ ਨੂੰ ਅਨੰਦਪੁਰ ਸਾਹਿਬ ਖੁਦਾਈ ਹੁੰਦੀ ਹੈ ਜਾਂ ਹਜ਼ੂਰ ਸਾਹਿਬ ਦੀ ਕੋਈ ਕਾਰ ਸੇਵਾ 'ਚੋਂ ਸਾਨੂੰ ਕੋਈ ਨਵੇਂ ਸਬੂਤ ਨਿਕਲ ਆਉਂਦੇ ਨੇ। ਜੀ ਕਿਉਂਕਿ ਦੇਖੋ ਇਹ ਜਿਹੜੀਆਂ ਧਰਮਾਂ ਦੇ ਵਿੱਚ ਜਾਂ ਮਜ਼ਹਬਾਂ ਦੇ ਵਿੱਚ ਡਿਬੇਟਸ ਹੁੰਦੀਆਂ ਨੇ, ਇਹ ਫॉर ਸੈਂਚਰੀਜ਼ ਚੱਲਦੀਆਂ ਰਹਿੰਦੀਆਂ। ਡਿਫਰੈਂਸਿਸ ਵੀ ਹੁੰਦੇ ਨੇ, ਜੀ ਇੱਕੋ ਕੋਟ ਦੀ ਡਿਫਰੈਂਟ ਇੰਟਰਪ੍ਰੀਟੇਸ਼ਨ ਵੀ ਹੁੰਦੀ ਹੈ। ਜੀ ਹੁਣ ਬਾਈਬਲ ਹੈ, ਈਸਾਈਅਤ 2000 ਸਾਲ ਪੁਰਾਣਾ ਮਜ਼ਹਬ ਹੈ, ਕਿੰਨੇ ਸਕੂਲ ਆਫ ਥਾਟ ਨੇ ਉਹਨਾਂ ਦੇ। ਜੀ ਜੇ ਡਿਫਰੈਂਟ ਸਕੂਲ ਆਫ ਥਾਟ ਨਾ ਹੁੰਦੇ, ਅਮਰੀਕਾ ਦੇ ਵਿੱਚ ਹੀ ਉਹਨਾਂ ਦੀਆਂ 600 ਡਿਨੋਮੀਨੇਸ਼ਨਸ ਹੋਣਗੀਆਂ ਅਲੱਗ-ਅਲੱਗ। ਜੀ ਕੋਈ ਲੁਥਰਨ ਨੇ, ਕੋਈ ਲੇਟਰ ਡੇ ਸੇਂਟ ਨੇ, ਕੋਈ ਕੈਥੋਲਿਕ ਨੇ, ਕੋਈ ਬੈਪਟਿਸਟ ਨੇ, ਕੋਈ ਸਾਊਦਰਨ ਬੈਪਟਿਸਟ ਨੇ। ਤੁਸੀਂ ਇੱਕੋ ਸ਼ਹਿਰ 'ਚ ਚਲੇ ਜਾਓ ਤੇ ਤੁਹਾਨੂੰ 20 ਚਰਚ ਮਿਲਣਗੇ ਅੱਡ-ਅੱਡ, ਔਰ ਉਹਨਾਂ ਦਾ ਹਰ ਇੱਕ ਦਾ ਆਪਣਾ ਕੋਈ ਰਿਚੁਅਲ ਹੈ। ਜੀ ਕੋਈ ਕਿਸੇ ਨੂੰ ਕਿਸੇ ਢੰਗ ਨਾਲ ਵਰਸ਼ਿਪ ਕਰਦਾ, ਕੋਈ ਕਿਸੇ ਨਾਲ ਕਰਦਾ। ਜੀ ਹੁਣ ਇਸੇ ਤਰ੍ਹਾਂ ਇਸਲਾਮ ਹੈ। ਹਾਲਾਂਕਿ ਇਸਲਾਮ ਦੇ ਵਿੱਚ ਇੱਕ ਕੁਰਾਨ ਮਜੀਦ ਇੱਕ ਹੈ, ਨਬੀ ਇੱਕ ਹੈ। ਇਹਦੇ ਬਾਵਜੂਦ 72 ਤੋਂ ਜ਼ਿਆਦਾ ਫਿਰਕੇ ਨੇ ਜਿਨ੍ਹਾਂ ਦੇ ਵਿੱਚ ਡਿਬੇਟਸ ਹੁੰਦੀਆਂ, ਫਤਵੇ ਵੀ ਦਿੱਤੇ ਜਾਂਦੇ ਨੇ। ਫਤਵਾ ਭਾਵੇਂ ਅੱਜ ਉਹਦੀ ਨੈਗੇਟਿਵ ਕੋਨੋਟੇਸ਼ਨ ਹੋ ਗਈ, ਪਰ ਫਤਵੇ ਦਾ ਮਤਲਬ ਓਪੀਨੀਅਨ ਸੀ, ਉਹ ਆਪਣੇ ਓਪੀਨੀਅਨ ਦਿੰਦੇ ਨੇ। ਸੋ ਇਹ ਡਿਬੇਟਸ, ਔਨਗੋਇੰਗ ਡਿਬੇਟਸ ਚੱਲਦੀਆਂ ਰਹਿੰਦੀਆਂ। ਸੋ ਮੈਂ ਸਮਝਦਾ ਵੀ ਕਈ ਵਾਰ ਇਹ ਸਾਡੀ ਪ੍ਰੋਬਲਮ ਬਣ ਗਈ ਹੈ ਸਿੱਖਾਂ ਦੀ, ਵੀ ਅਸੀਂ ਕੁਝ ਮੁੱਦਿਆਂ ਦੇ ਵਿੱਚ ਜਾ ਕੇ ਫਸ ਜਾਂਦੇ ਹਾਂ, ਫਿਰ ਅਸੀਂ ਫਸਦੇ ਨਹੀਂ, ਫਿਰ ਅਸੀਂ ਧੱਸਦੇ ਹਾਂ, ਫਿਰ ਹੋਰ ਡੂੰਘੇ ਤੁਰੇ ਜਾਂਦੇ ਹਾਂ। ਫਿਰ ਇੱਕ ਦੂਜੇ ਨੂੰ, ਸਾਨੂੰ ਜਿਹੜਾ ਅਸਲੀ ਦੁਸ਼ਮਣ ਹੈ, ਜਿਹਨੇ ਸਾਡੀ ਪੱਗ ਦਾ ਨਿਰਾਦਰ ਕੀਤਾ ਹੈ, ਜਿਹਨੇ ਸਾਨੂੰ ਡਿਸਆਨਰ ਕੀਤਾ ਹੈ, ਜਿਹਨੇ ਹਜ਼ਾਰਾਂ ਸਾਡੇ ਵੀਰ ਭੈਣਾਂ ਮਾਰੇ ਨੇ, ਉਹ ਦੁਸ਼ਮਣ ਸਾਨੂੰ ਨਜ਼ਰ ਨਹੀਂ ਆਉਂਦਾ। ਆਪਣੇ ਸਾਹਮਣੇ ਬੈਠਾ ਆਪਣਾ ਹੀ ਹਮ ਮਜ਼ਹਬ ਜਿਹੜਾ ਜੋ ਕਿਸੇ ਗੱਲ ਤੇ ਸਾਡੇ ਨਾਲ ਸਹਿਮਤ ਨਹੀਂ, ਉਹ ਸਾਨੂੰ ਸਭ ਤੋਂ ਵੱਡਾ ਐਨਮੀ ਨਜ਼ਰ ਆਉਂਦਾ। ਸੋ ਇਹ ਜਿਹੜਾ ਟ੍ਰੈਂਡ ਹੈ, ਇਹ ਛੱਡਣ ਦੀ ਲੋੜ ਹੈ, ਇਹਨੂੰ ਬਦਲਣ ਦੀ ਲੋੜ ਹੈ। ਇਸ ਕਿਸਮ ਦੇ ਜਿਹੜੇ ਰਿਲੀਜੀਅਸ ਮੁੱਦੇ ਨੇ, ਉਹ ਦੇ ਕੈਨ ਵੇਟ ਫॉर ਸਮ ਟਾਈਮ, ਜਦੋਂ ਕਿ ਅਸੀਂ ਆਜ਼ਾਦਾਨਾ ਮਾਹੌਲ ਦੇ ਵਿੱਚ ਜਿਹੜੀ ਹੈ ਇਹਨਾਂ ਦੇ ਉੱਤੇ ਕੰਸੈਂਸਸ ਬਣਾ ਸਕੀਏ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਵੀਰ ਹੈਪੀ ਸਿੰਘ ਜੀ ਦਾ ਹੈ। ਇਹਨਾਂ ਨੇ ਸਾਡੇ ਵੱਲੋਂ ਪੰਜਾਬ ਦੇ ਸੱਭਿਆਚਾਰ ਨੂੰ ਗੰਦੇ ਗੀਤਾਂ ਨਾਲ ਵਿਗਾੜਨ ਵਾਲੇ ਸੈਗਮੈਂਟ ਦੇ ਹੇਠਾਂ ਇੱਕ ਟਿੱਪਣੀ ਕੀਤੀ ਹੈ। ਉਹ ਲਿਖਦੇ ਹਨ, ਡਾਕਟਰ ਸਾਹਿਬ ਮੈਂ ਤੁਹਾਡੇ ਤੋਂ ਥੋੜਾ ਜਿਹਾ ਨਿਰਾਸ਼ ਹਾਂ। ਤੁਸੀਂ ਬ੍ਰਾਹਮਣਾਂ ਨੂੰ ਬਲੇਮ ਤਾਂ ਕਰ ਰਹੇ ਹੋ, ਪਰ ਸਰ ਜੀ ਇਹ ਵੀ ਤਾਂ ਦੱਸੋ ਕਿ ਇਹ ਵਿਚਾਰੇ ਲੈਂਦੇ ਸਿਰਫ ਰੱਬ ਦਾ ਨਾਮ ਹੀ ਸੀ ਤੇ ਖਾਣਾ ਵੀ ਭਿਕਸ਼ਾ ਮੰਗ ਕੇ ਲੋਕਾਂ ਕੋਲੋਂ ਹੀ ਖਾਂਦੇ ਸੀ। ਉਹ ਆਪਣੀ ਜ਼ਿੰਦਗੀ ਸਿਰਫ ਰੱਬ ਦੀ ਬੰਦਗੀ ਵਰਗੇ ਕੰਮ 'ਚ ਹੀ ਬਤੀਤ ਕਰਦੇ ਸੀ। ਤੁਸੀਂ ਇਹ ਵੀ ਤਾਂ ਲੋਕਾਂ ਨੂੰ ਦੱਸਿਆ ਕਰੋ। ਜੀ ਡਾਕਟਰ ਸਾਹਿਬ। ਦੇਖੋ, ਇਹ ਵੀਰ ਹੈਪੀ ਸਿੰਘ ਜੀ ਦਾ ਧੰਨਵਾਦ। ਮੈਨੂੰ ਲੱਗਦਾ ਵੀ ਇਹ ਇੰਨੇ ਹੈਪੀ ਨਹੀਂ ਹੈਗੇ ਜਿੰਨਾ ਕਿ ਇਹਨਾਂ ਨੇ ਨਾਂ ਰੱਖਿਆ ਹੋਇਆ। ਜੀ ਜੀ ਤੇ ਸ਼ਾਇਦ ਇਹਨਾਂ ਦਾ ਸਬੰਧ ਸਿੱਖ ਧਰਮ ਨਾਲ ਵੀ ਨਾ ਹੋਏ। ਜੀ ਕਿਉਂਕਿ ਪਹਿਲੀ ਗੱਲ ਤਾਂ ਇਹਨਾਂ ਨੇ ਜਦੋਂ ਜਿਹੜੀ ਸਾਡੀ ਕੋਈ ਵੀ ਇੰਟਰਪ੍ਰੀਟੇਸ਼ਨ ਹੈ ਉਸ ਦੇ ਬਾਰੇ ਗਲਤ ਐਨਾਲਿਸਿਸ ਦਿੱਤਾ। ਜੀ ਅਸੀਂ ਕਦੇ ਵੀ ਕਿਸੇ ਸ਼ਖਸ ਦੇ ਉਸ ਦੀ ਜ਼ਾਤ ਜਾਂ ਪਾਤ ਜਾਂ ਉਸ ਦਾ ਰੰਗ, ਨਸਲ, ਧਰਮ, ਇਸ ਆਧਾਰ ਦੇ ਉੱਤੇ ਕਦੇ ਸਾਡੀ ਜਿਹੜੀ ਹੈ ਉਹ ਵਿਤਕਰੇ ਵਾਲੀ ਲਾਈਨ ਨਹੀਂ ਹੈ, ਉਸ ਨਾਲ ਕੋਈ ਨਹੀਂ। ਜੀ ਹੁਣ ਇਹ ਇੱਕ ਆਈਡੀਓਲੋਜੀ ਹੈ। ਜਦੋਂ ਅਸੀਂ ਬ੍ਰਾਹਮਣਵਾਦ ਕਹਿੰਦੇ ਹਾਂ, ਬ੍ਰਾਹਮਣਵਾਦ ਜਾਂ ਬ੍ਰਹਮਨਿਜ਼ਮ ਇੱਕ ਵਿਚਾਰਧਾਰਾ ਹੈ, ਇੱਕ ਆਈਡੀਓਲੋਜੀ ਹੈ। ਜਿਵੇਂ ਕਮਿਊਨਿਜ਼ਮ ਹੈ, ਜਿਵੇਂ ਫਾਸ਼ਿਜ਼ਮ ਜੀ, ਔਰ 20ਵੀਂ ਸਦੀ 'ਚ ਨਾਜ਼ੀਜ਼ਮ। ਜੀ ਹੁਣ ਨਾਜ਼ੀਜ਼ਮ, ਕਮਿਊਨਿਜ਼ਮ, ਫਾਸ਼ਿਜ਼ਮ, ਬੇਸ਼ੱਕ ਹਿਟਲਰ ਜਾਂ ਮੁਸੋਲਿਨੀ ਜਾਂ ਸਟਾਲਿਨ ਇਹ ਉਹਨਾਂ ਦੇ ਡਰਟੀ ਫੇਸ ਨੇ ਸਾਹਮਣੇ, ਲੇਕਿਨ ਇਹ ਕੋਈ ਡਰਟੀ ਫੇਸ ਉੱਤੋਂ ਤਾਂ ਨਹੀਂ ਡਿਗੇ ਹੈ। ਇਹ ਓਵਰ ਏ ਪੀਰੀਅਡ ਆਫ ਟਾਈਮ ਆਈਡੀਓਲੋਜੀਜ਼ ਡਿਵੈਲਪ ਹੋਈਆਂ। ਜਰਮਨ ਦੇ ਵਿੱਚ ਇਕੋਨਮੀ ਦਾ ਮਾੜਾ ਹਾਲ ਸੀ। ਫਸਟ ਵਰਲਡ ਵਾਰ ਤੋਂ ਬਾਅਦ ਨਾਜ਼ੀਆਂ ਨੇ ਪ੍ਰੋਪੇਗੇਟ ਕੀਤਾ ਜੀ ਕਿ ਜਿਹੜਾ ਇਹ ਸਾਰੀਆਂ ਬਿਮਾਰੀਆਂ ਦੀ ਜੜ ਯਹੂਦੀ ਨੇ। ਉਹਨਾਂ ਨੇ ਪ੍ਰੋਪੇਗੇਟ ਕੀਤਾ ਕਿ ਜੀ ਅਸੀਂ ਤਾਂ ਸੁਪੀਰੀਅਰ ਨਸਲ ਹੈ, ਸਾਡੇ ਤੇ ਦੂਜੇ ਆ ਕੇ ਕਿਵੇਂ ਜਿਹੜੇ ਨੇ ਹੋ ਗਏ, ਅਸੀਂ ਰੀਅਲ ਐਂਗਲੋ ਸੈਕਸੀਅਨ ਨਾਲੋਂ ਜਿਹੜਾ ਸਾਡੀ
ਐਰੀਅਨ ਰੇਸ ਸੁਪੀਰੀਅਰ ਹੈ ਜੀ ਐਰੀਅਨ ਨੂੰ ਉਹਨਾਂ ਨੇ ਫਿਰ ਅੱਗੋਂ ਡਿਫਾਈਨ ਕੀਤਾ ਜੀ, ਬਲੂ ਆਈਜ਼, ਬਲੌਂਡ ਹੇਅਰ, ਮੱਥੇ ਦਾ ਸਾਈਜ਼ ਇੰਨਾ ਚੌੜਾ ਹੈ, ਫਿਰ ਉਵੇਂ ਉਹਨਾਂ ਨੇ ਸਿਸਟੇਮੈਟਿਕਲੀ। ਸੋ ਇੱਕ ਆਈਡੀਓਲੋਜੀਜ਼ ਨੇ, ਜਦੋਂ ਅਸੀਂ ਹਿਟਲਰ ਜਾਂ ਮਸੋਲਨੀ ਜਾਂ ਦੂਜਿਆਂ ਦੀ ਡਿਫੀਟ ਦੀ ਗੱਲ ਕਰਦੇ ਹਾਂ, ਇੰਡੀਵਿਜੂਅਲ ਡਿਫੀਟ ਨਹੀਂ ਸੀ, ਆਈਡੀਓਲੋਜੀਜ਼ ਦੀ ਡਿਫੀਟ ਹੈ ਜੀ। ਇਸੇ ਤਰ੍ਹਾਂ ਜਿਹੜਾ ਬ੍ਰਹਿਮਨਿਜ਼ਮ ਹੈ ਇਹ ਇੱਕ ਆਈਡੀਓਲੋਜੀ ਹੈ, ਰਿਗਵੇਦ ਦੇ ਨਾਲ ਇਹ ਸਾਹਮਣੇ ਆਈ 4000 ਸਾਲ ਤੋਂ। ਔਰ ਬ੍ਰਾਹਮਨਿਜ਼ਮ ਉਹ ਆਈਡੀਓਲੋਜੀ ਹੈ ਜਿਹਨੇ ਸਭ ਤੋਂ ਪਹਿਲਾਂ ਮਚ ਬਿਫੋਰ ਕਿ ਰੇਸਿਜ਼ਮ ਗੋਰੇ ਕਾਲੇ ਵਾਲਾ ਯੂਰਪ 'ਚ ਆਇਆ ਜਾਂ ਕਿਤੇ ਆਇਆ ਹੈ, ਜੀ ਸਭ ਤੋਂ ਪਹਿਲਾਂ ਉਹਨਾਂ ਨੇ ਇਨਸਾਨ ਨੂੰ ਇਨਸਾਨ ਤੋਂ ਜ਼ਾਤ ਤੇ ਆਧਾਰਿਤ ਵੰਡਿਆ ਆਪ। ਔਰ ਉਹਨਾਂ ਨੇ ਡਿਫਾਈਨ ਕੀਤਾ ਜੀ ਉੱਚੀ ਜ਼ਾਤ ਜਿਹੜੀ ਬ੍ਰਾਹਮਣ ਨੇ, ਚੌੜਾ ਮੱਥਾ, ਲੰਬਾ ਨੱਕ, ਗੌਰ ਵਰਣ ਕਿ ਗੋਰਾ ਰੰਗ। ਫਿਰ ਉਹਨਾਂ ਨੇ ਜਿਹੜਾ ਕਸ਼ਤਰੀਆ, ਵੈਸ਼ਯ, ਸ਼ੂਦਰ ਜੀ ਜਿਹੜਾ ਇੱਕ ਵੱਡਾ ਤਬਕਾ ਸੀ ਸੁਸਾਇਟੀ ਦਾ, ਉਹਨਾਂ ਨੂੰ ਸ਼ੂਦਰ ਬਣਾ ਦਿੱਤਾ। ਔਰ ਜੇ ਤੁਸੀਂ ਸ਼ੂਦਰਾਂ ਦੇ ਲਈ ਦੇਖੋ ਵੀ ਉਹਨਾਂ ਨੇ ਕੀ, ਮਨੂ ਸਮ੍ਰਿਤੀ ਨੇ ਕਿਵੇਂ ਉਹਨਾਂ ਨੂੰ ਜਿਹੜਾ ਕੰਡੈਮਨੇਬਲ ਬਣਾਇਆ, ਤੇ ਬੰਦਾ ਹੈਰਾਨ ਹੋ ਜਾਂਦਾ ਹੈ ਕਿ ਉਹਦੇ ਸਾਹਮਣੇ ਤਾਂ ਸਲੇਵਰੀ ਕੁਝ ਵੀ ਨਹੀਂ ਹੈ ਜੀ। ਹੁਣ ਉਹੀ ਜਿਹੜੀ ਬ੍ਰਹਿਮਨਿਜ਼ਮ ਦੀ ਆਈਡੀਓਲੋਜੀ ਹੈ ਉਹ ਅੱਜ 66 ਸਾਲ ਤੋਂ, ਬੇਸ਼ੱਕ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਸੈਕੂਲਰ ਹੈ, ਉਹ ਕਹਿਣ ਜੀ ਬੜਾ ਅਸੀਂ ਦੁਨੀਆ ਦਾ ਬੜਾ ਵੱਡਾ ਸੰਵਿਧਾਨ ਲਿਖਿਆ ਹੈ, ਦੁਨੀਆ ਦੇ ਸਾਰੇ ਸੰਵਿਧਾਨਾਂ ਦੀ ਨਕਲ ਮਾਰ ਕੇ ਅਸੀਂ ਬੜਾ ਵਧੀਆ ਬਣਾਇਆ ਜੀ। ਲੈਟਰਸ ਆਫ ਦਾ ਕਨਸਟੀਟਿਊਸ਼ਨ ਬੇਸ਼ੱਕ ਸੈਕੂਲਰ ਨੇ, ਪਰ ਜਿਹੜੀ ਸਪਿਰਿਟ ਹੈ ਆਫ ਦਾ ਕਨਸਟੀਟਿਊਸ਼ਨ ਜੀ ਉਹ ਬ੍ਰਹਿਮਨਿਕਲ ਹੈ। ਇਹੀ ਕਾਰਨ ਹੈ ਕਿ ਅਫਜ਼ਲ ਗੁਰੂ ਫਾਂਸੀ ਚੜ੍ਹ ਰਿਹਾ, ਦਵਿੰਦਰਪਾਲ ਸਿੰਘ ਭੁੱਲਰ ਔਨ ਲਾਈਨ ਹੈ ਜੀ, ਜਿਨ੍ਹਾਂ ਨੇ, ਔਰ ਉਸ ਸਿਸਟਮ ਦੇ ਵਿੱਚ ਉਹ ਪ੍ਰਗਿਆ ਸਾਧਵੀ ਹੋਏ, ਕਰਨਲ ਪ੍ਰੋਤ ਹੋਏ, ਉਹਨਾਂ ਦੇ ਲਈ ਸਜ਼ਾਵਾਂ ਨਹੀਂ ਨੇ। ਜੀ ਜੀ। ਨਵੰਬਰ 84 'ਚ ਦਿੱਲੀ 'ਚ ਹਜ਼ਾਰਾਂ ਸਿੱਖ ਮਾਰੇ ਜਾਂਦੇ ਨੇ, ਔਰ ਰਾਜੀਵ ਗਾਂਧੀ 3/4 ਮੈਜੋਰਟੀ ਨਾਲ ਪਾਰਲੀਮੈਂਟ 'ਚ ਜਿੱਤਦਾ ਕਿ ਜੀ ਬਹੁਤ ਚੰਗਾ ਕੰਮ ਕੀਤਾ ਜੀ। 2000 ਤੋਂ ਜ਼ਿਆਦਾ ਮੁਸਲਮਾਨ ਨਰਿੰਦਰ ਮੋਦੀ ਨੇ ਗੁਜਰਾਤ 'ਚ ਮਾਰਿਆ, 2002 'ਚ ਲੱਖਾਂ ਬੇਘਰੇ ਕੀਤੇ ਨੇ। ਉਹਨੂੰ ਕਹਿੰਦੇ ਨੇ ਜੀ ਇਹ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਜਿਹੜਾ ਹੈ ਉਹ ਮਟੀਰੀਅਲ ਹੈ, ਇਹਨੂੰ 2014 'ਚ ਪ੍ਰਾਈਮ ਮਿਨਿਸਟਰ ਬਣਾਓ। ਹੁਣ ਜੇ ਇਹਨੂੰ ਤੁਸੀਂ ਬ੍ਰਹਿਮਨਿਜ਼ਮ ਦਾ ਜਾਂ ਹਿੰਦੂਤਵ ਹੈ, ਉਹ ਤਾਂ ਆਪ ਕਹਿੰਦੇ ਨੇ ਗਰਭ ਸੇ ਕਹੋ ਕਿ ਹਮ ਹਿੰਦੂ ਹੈ ਜੀ। ਹੁਣ ਉਹ ਹਿੰਦੂਤਵੀ ਕਹਿਣ ਤੇ ਵੀਰ ਹੈਪੀ ਸਿੰਘ ਨੂੰ ਤਕਲੀਫ ਹੋ ਰਹੀ ਹੈ ਕਿ ਜੀ ਅਸੀਂ, ਉਹ ਤਾਂ ਆਪ ਕਹਿੰਦੇ ਨੇ ਜੀ ਸਾਡੀ ਇਹ ਵਿਚਾਰਧਾਰਾ ਹੈ, ਸਾਡੀ ਇਹ ਆਈਡੀਓਲੋਜੀ ਹੈ, ਹਿੰਦੂ ਹਿੰਦੀ ਹਿੰਦੁਸਤਾਨ ਇਹਨਾਂ ਦਾ ਦਿੱਤਾ ਹੋਇਆ ਸਲੋਗਨ ਹੈ। ਬਾਕੀ ਜਿਹੜਾ ਕੋਈ ਭਿਕਸ਼ਾ ਮੰਗ ਕੇ ਖਾਂਦਾ ਸੀ, ਇਮਾਨਦਾਰੀ ਨਾਲ ਬੰਦਗੀ ਕਰਦਾ ਸੀ, ਕੋਈ ਜੋਗੀ ਸੀ, ਕੋਈ, ਉਹ ਮੋਸਟ ਵੈਲਕਮ ਨੇ। ਹਰ ਸੁਸਾਇਟੀ ਦੇ ਵਿੱਚ ਚੰਗੇ ਲੋਕ ਰੱਬ ਨੂੰ ਯਾਦ ਕਰਨ ਵਾਲੇ ਰਹੇ ਨੇ, ਪਰ 4000 ਸਾਲ ਤੋਂ ਜਿਹੜਾ ਜੱਫਾ ਹੈ ਉਸ ਸੁਸਾਇਟੀ ਦੇ ਉੱਤੇ ਉਹ ਬ੍ਰਹਿਮਨਿਕਲ ਆਈਡੀਓਲੋਜੀ ਦਾ ਹੈ। ਗਾਂਧੀ, ਨਹਿਰੂ, ਇੰਦਰਾ ਗਾਂਧੀ, ਇਹ ਸਾਰੇ ਹੀ ਉਸ ਆਈਡੀਓਲੋਜੀ ਨੂੰ, ਅੱਜ ਮਨਮੋਹਨ ਸਿੰਘ ਪੱਗ ਵਾਲਾ ਹੈ, ਕੋਈ ਕਹੇ ਜੀ ਦੇਖੋ ਸਿੱਖਾਂ ਦਾ ਤਾਂ ਰਾਜ ਹੈ ਹਿੰਦੁਸਤਾਨ 'ਚ, ਪੱਗ ਵਾਲਾ ਪ੍ਰਾਈਮ ਮਿਨਿਸਟਰ ਹੈ, ਪੱਗ ਵਾਲਾ ਚੀਫ ਆਫ ਦਾ ਆਰਮੀ ਹੈ, ਪਰ ਇਹ ਤਾਂ ਸਟੂਜ ਖੜੇ ਕੀਤੇ ਹੋਏ ਨੇ। ਮਨਮੋਹਨ ਸਿੰਘ ਦੇ ਕੋਲ ਕੀ ਹੈ? ਅਦਰਵਾਈਜ਼ ਜਗਦੀਸ਼ ਟਾਈਟਲਰ ਨੂੰ ਉਹ ਕੈਬਨਿਟ 'ਚ ਰੱਖਦਾ ਹੈ ਜੀ। ਸੋ ਇਹਨਾਂ ਸਾਰੀਆਂ ਗੱਲਾਂ ਨੂੰ, ਗੱਲ ਆਈਡੀਓਲੋਜੀ ਨਾਲ ਲੜਾਈ ਹੈ, ਸਾਡੀ ਕਿਸੇ ਬੰਦੇ ਨਾਲ ਨਹੀਂ ਹੈ। ਕੋਈ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ ਚੰਗੇ ਵੀ ਹੋ ਸਕਦੇ, ਐਜ਼ ਏ ਪਰਸਨ ਕੋਈ ਚੰਗਾ ਵੀ ਹੋ ਸਕਦਾ, ਮਾੜਾ ਵੀ ਹੋ ਸਕਦਾ, ਪਰ ਹਿੰਦੁਸਤਾਨ ਦਾ ਛੁਟਕਾਰਾ ਜਿਹੜੇ 1 ਬਿਲੀਅਨ 200 ਮਿਲੀਅਨ ਲੋਕ ਨੇ ਉਹਨਾਂ ਦਾ ਛੁਟਕਾਰਾ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ ਕਿ ਜਿਹੜਾ ਬ੍ਰਹਿਮਨਿਜ਼ਮ ਦਾ ਖੂਨੀ ਪੰਜਾ ਹੈ ਜੀ, ਇਹਦੀ ਜਿਹੜੀ ਗ੍ਰਿਪ ਹੈ ਇਸ ਚੋਂ ਉਹ ਆਜ਼ਾਦ ਨਹੀਂ ਹੁੰਦੇ। ਸੋ ਸਾਡੀ ਗੱਲ, ਸਾਡੀ ਲੜਾਈ ਵਿਚਾਰਧਾਰਾ ਦੇ ਨਾਲ ਹੈ, ਕਿਸੇ ਪਰਸਨ ਨਾਲ ਨਹੀਂ, ਉਹ ਬ੍ਰਾਹਮਣ ਹੋਏ ਜਾਂ ਕੋਈ ਹੋਰ ਹੋਏ। ਅਸੀਂ ਕਿਸੇ ਦਾ ਨਿੱਜ ਦੇ ਨਾਲ ਕੋਈ ਸਾਡਾ ਵਿਰੋਧ ਨਹੀਂ ਜੀ। ਡਾਕਟਰ ਸਾਹਿਬ ਇੱਥੇ ਲੈਣਾ ਇੱਕ ਛੋਟਾ ਜਿਹਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।